ਤੇ ਮਰਜ਼ ਤੇ ਮੈਕਰੋਨ ਇਹ ਮੁਨੀਚ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਹੋਣ ਜਾ ਰਹੀ ਆ। ਦੋਨੋਂ ਹੀ ਐਡਰੈਸ ਕਰਨਗੇ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਤੇ ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੀ ਉੱਥੇ ਇਸ ਜੋ ਸਿਕਿਉਰਿਟੀ ਕਾਨਫਰੰਸ ਆ ਉਸ ਨੂੰ ਐਡਰੈਸ ਕਰਨਗੇ। ਹੁਣ ਰਿਲੇਸ਼ਨ ਕਹਿੰਦੇ ਵੀ ਵਾਲੇ ਗੁੱਡ ਨਹੀਂ ਹੈਗੇ ਯੂਰਪੀਅਨ ਮੁਲਕਾਂ ਦੇ ਅਮਰੀਕਾ ਦੇ ਨਾਲ। ਜਰਮਨ ਦੇ ਚਾਂਸਲਰ ਫ੍ਰੀਡਰਿਚ ਮਰਜ਼ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਉਹ ਦੋਨੇ ਰਲ ਕੇ ਮੁਨੀਚ ਸਿਕਿਉਰਿਟੀ ਕਾਨਫਰੰਸ ਆ ਜੋ ਹੋ ਰਹੀ ਆ ਤੇ ਨਾਲ ਰਸ਼ੀਆ ਦੀ ਜਿਹੜੀ 4 ਸਾਲਾਂ ਤੋਂ ਜੰਗ ਚੱਲ ਰਹੀ ਆ ਯੂਕਰੇਨ ਦੀ। ਇਹ ਮੇਨ ਏਜੰਡਾ ਉਹਨਾਂ ਦਾ ਹੈਗਾ ਅਮਰੀਕਾ ਦੇ ਨਾਲ ਯੂਰਪ ਦੇ ਰਿਲੇਸ਼ਨ ਨੂੰ ਲੈ ਕੇ ਵੀ। ਸੋ ਉਸ ਕਾਨਫਰੰਸ ਦੇ ਵਿੱਚ ਕੀ ਕੁਝ ਵਾਪਰਦਾ ਆ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਂਝਾ ਕਰਾਂਗੇ। ਜੀ, ਮਾਰਕੋ ਰੂਬੀਓ ਹੋਣਾ ਨੇ ਉੱਦਾਂ ਚੇਤਾਵਨੀ ਦਿੱਤੀ ਆ ਯੂਰਪ ਨੂੰ, ਕਹਿੰਦੇ ਵੀ ਨਵਾਂ ਐਰਾ ਆ ਜੀਓਪੋਲਿਟਿਕਸ ਦਾ। ਮਿਊਨਿਕ ਦੇ ਵਿੱਚ ਜਿਹੜੀ ਸਪੀਚ ਤੋਂ ਪਹਿਲਾਂ ਪਿਛਲੇ ਸਾਲ ਮੈਨੂੰ ਲੱਗਦਾ ਜੇਡੀ ਵੈਂਸ ਹੋਣੀ ਗਏ ਸੀ, ਉਦੋਂ ਵਾਹਵਾ ਹੋ ਹੱਲਾ ਜਿਹੜਾ ਇੱਥੇ ਵਾਪਰਿਆ ਸੀਗਾ, ਉਹ ਵੀ ਯੂਰਪ ਨੂੰ ਖਰੀਆਂ ਖੋਟੀਆਂ ਜਿਹੜੀਆਂ ਉਹ ਸੁਣਾ ਕੇ ਇੱਕ ਹਿਸਾਬ ਦੇ ਨਾਲ ਉਦੋਂ ਆਏ ਸੀਗੇ। ਸੋ ਯੂਐਸ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਕਿਹਾ ਵੀ ਭਾਈ ਨਵਾਂ ਜਿਹੜਾ ਇੱਕ ਦੌਰ ਆ ਉਹ ਆ ਚੁੱਕਾ ਆ, ਸੋ ਨਿਊ ਐਰਾ ਆ ਤੇ ਹੁਣ ਆਪਾਂ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਇਹ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਸ਼ਾਰਾ ਇਹਨਾਂ ਨੇ ਕਰ ਦਿੱਤਾ ਆ ਵੀ ਪਹਿਲੋਂ ਵਾਲੀਆਂ ਗੱਲਾਂ ਜਿਹੜੀਆਂ ਆ ਉਹ ਨਹੀਂ ਰਹਿਣਗੀਆਂ, ਤਬਦੀਲੀਆਂ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਹੋਣ ਜਾ ਰਹੀਆਂ। ਅਮਰੀਕਾ ਨੇ ਆਲਰੇਡੀ ਆਪਣੇ ਜਿਹੜੇ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਦੇ ਵਿੱਚ ਦੱਸਿਆ ਆ ਵੀ ਉਹ ਵੈਸਟਰਨ ਹੈਮੀਸਫੀਅਰ ਦੇ ਵਿੱਚ ਹੁਣ ਜ਼ਿਆਦਾ ਭੂਮਿਕਾ ਨਿਭਾਉਣਗੇ, ਉਸ ਨੂੰ ਮੇਨ ਆਪਣਾ ਬੈਕਯਾਰਡ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖਣਗੇ। ਸੋ ਫਰਾਂਸ ਵਾਲੇ ਤੇ ਜਰਮਨੀ ਵਾਲੇ ਜਿਹੜੇ ਉਹ ਗੱਲਬਾਤ ਤਾਂ ਜ਼ਰੂਰ ਜਿਹੜੀ ਉਹ ਉੱਥੇ ਕਰਨਗੇ। ਗ੍ਰੀਨਲੈਂਡ ਨੂੰ ਲੈ ਕੇ ਵੀ ਕਹਿੰਦੇ ਵੀ ਉੱਥੇ ਚਰਚਾ ਜਿਹੜੀ ਉਹ ਹੋ ਸਕਦੀ ਹੈਗੀ ਆ। ਬਾਕੀ ਯੂਕਰੇਨ ਵਾਲੀ ਚਾਈਨਾ ਦੇ ਨਾਲ ਜਿਹੜੀਆਂ ਟੈਨਸ਼ਨਸ ਆ ਉਸ ਨੂੰ ਲੈ ਕੇ ਵੀ ਹੋਊਗਾ। ਮੈਨੂੰ ਇਹ ਲੱਗ ਰਿਹਾ ਹਰਜੋਤ ਸਿੰਘ ਜੀ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਚਾਈਨਾ ਨੂੰ ਲੈ ਕੇ ਇਹਨਾਂ ਨੂੰ ਉੱਥੇ ਝਾੜ ਪਾ ਕੇ ਜਿਹੜੇ ਉਹ ਆ ਸਕਦੇ ਆ ਵੀ ਤੁਸੀਂ ਕਿਹਨਾਂ ਦੇ ਨਾਲ ਜਾ ਕੇ ਜਿਹੜੀਆਂ ਉਹ ਜੱਫੀਆਂ ਜਿਹੜੀਆਂ ਉਹ ਪਾ ਰਹੇ ਹੈਗੇ ਆ। ਸੋ 50 ਤੋਂ ਵੱਧ ਵਰਲਡ ਦੇ ਜਿਹੜੇ ਲੀਡਰਸ ਆ ਉਹ ਮਿਊਨਿਕ ਦੀ ਇਸ ਕਾਨਫਰੰਸ ਦੇ ਵਿੱਚ ਆ ਰਹੇ ਨੇ ਤੇ ਦੇਖਦੇ ਆ ਵੀ ਅੱਗੇ ਕੀ ਜਿਹੜਾ ਉੱਥੇ ਬਣਦਾ ਹੈਗਾ ਆ। ਜੀ, ਤੇ ਮਰਜ਼ ਤੇ ਮੈਕਰੋਨ ਇਹ ਮੁਨੀਚ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਹੋਣ ਜਾ ਰਹੀ ਆ। ਦੋਨੋਂ ਹੀ ਐਡਰੈਸ ਕਰਨਗੇ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਤੇ ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੀ ਉੱਥੇ ਇਸ ਜੋ ਸਿਕਿਉਰਿਟੀ ਕਾਨਫਰੰਸ ਆ ਉਸ ਨੂੰ ਐਡਰੈਸ ਕਰਨਗੇ। ਹੁਣ ਰਿਲੇਸ਼ਨ ਕਹਿੰਦੇ ਵੀ ਵਾਲੇ ਗੁੱਡ ਨਹੀਂ ਹੈਗੇ ਯੂਰਪੀਅਨ ਮੁਲਕਾਂ ਦੇ ਅਮਰੀਕਾ ਦੇ ਨਾਲ। ਜਰਮਨ ਦੇ ਚਾਂਸਲਰ ਫ੍ਰੀਡਰਿਚ ਮਰਜ਼ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਉਹ ਦੋਨੇ ਰਲ ਕੇ ਮੁਨੀਚ ਸਿਕਿਉਰਿਟੀ ਕਾਨਫਰੰਸ ਆ ਜੋ ਹੋ ਰਹੀ ਆ ਤੇ ਨਾਲ ਰਸ਼ੀਆ ਦੀ ਜਿਹੜੀ 4 ਸਾਲਾਂ ਤੋਂ ਜੰਗ ਚੱਲ ਰਹੀ ਆ ਯੂਕਰੇਨ ਦੀ। ਇਹ ਮੇਨ ਏਜੰਡਾ ਉਹਨਾਂ ਦਾ ਹੈਗਾ ਅਮਰੀਕਾ ਦੇ ਨਾਲ ਯੂਰਪ ਦੇ ਰਿਲੇਸ਼ਨ ਨੂੰ ਲੈ ਕੇ ਵੀ। ਸੋ ਉਸ ਕਾਨਫਰੰਸ ਦੇ ਵਿੱਚ ਕੀ ਕੁਝ ਵਾਪਰਦਾ ਆ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਂਝਾ ਕਰਾਂਗੇ। ਜੀ, ਮਾਰਕੋ ਰੂਬੀਓ ਹੋਣਾ ਨੇ ਉੱਦਾਂ ਚੇਤਾਵਨੀ ਦਿੱਤੀ ਆ ਯੂਰਪ ਨੂੰ, ਕਹਿੰਦੇ ਵੀ ਨਵਾਂ ਐਰਾ ਆ ਜੀਓਪੋਲਿਟਿਕਸ ਦਾ। ਮਿਊਨਿਕ ਦੇ ਵਿੱਚ ਜਿਹੜੀ ਸਪੀਚ ਤੋਂ ਪਹਿਲਾਂ ਪਿਛਲੇ ਸਾਲ ਮੈਨੂੰ ਲੱਗਦਾ ਜੇਡੀ ਵੈਂਸ ਹੋਣੀ ਗਏ ਸੀ, ਉਦੋਂ ਵਾਹਵਾ ਹੋ ਹੱਲਾ ਜਿਹੜਾ ਇੱਥੇ ਵਾਪਰਿਆ ਸੀਗਾ, ਉਹ ਵੀ ਯੂਰਪ ਨੂੰ ਖਰੀਆਂ ਖੋਟੀਆਂ ਜਿਹੜੀਆਂ ਉਹ ਸੁਣਾ ਕੇ ਇੱਕ ਹਿਸਾਬ ਦੇ ਨਾਲ ਉਦੋਂ ਆਏ ਸੀਗੇ। ਸੋ ਯੂਐਸ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਕਿਹਾ ਵੀ ਭਾਈ ਨਵਾਂ ਜਿਹੜਾ ਇੱਕ ਦੌਰ ਆ ਉਹ ਆ ਚੁੱਕਾ ਆ, ਸੋ ਨਿਊ ਐਰਾ ਆ ਤੇ ਹੁਣ ਆਪਾਂ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਇਹ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਸ਼ਾਰਾ ਇਹਨਾਂ ਨੇ ਕਰ ਦਿੱਤਾ ਆ ਵੀ ਪਹਿਲੋਂ ਵਾਲੀਆਂ ਗੱਲਾਂ ਜਿਹੜੀਆਂ ਆ ਉਹ ਨਹੀਂ ਰਹਿਣਗੀਆਂ, ਤਬਦੀਲੀਆਂ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਹੋਣ ਜਾ ਰਹੀਆਂ। ਅਮਰੀਕਾ ਨੇ ਆਲਰੇਡੀ ਆਪਣੇ ਜਿਹੜੇ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਦੇ ਵਿੱਚ ਦੱਸਿਆ ਆ ਵੀ ਉਹ ਵੈਸਟਰਨ ਹੈਮੀਸਫੀਅਰ ਦੇ ਵਿੱਚ ਹੁਣ ਜ਼ਿਆਦਾ ਭੂਮਿਕਾ ਨਿਭਾਉਣਗੇ, ਉਸ ਨੂੰ ਮੇਨ ਆਪਣਾ ਬੈਕਯਾਰਡ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖਣਗੇ। ਸੋ ਫਰਾਂਸ ਵਾਲੇ ਤੇ ਜਰਮਨੀ ਵਾਲੇ ਜਿਹੜੇ ਉਹ ਗੱਲਬਾਤ ਤਾਂ ਜ਼ਰੂਰ ਜਿਹੜੀ ਉਹ ਉੱਥੇ ਕਰਨਗੇ। ਗ੍ਰੀਨਲੈਂਡ ਨੂੰ ਲੈ ਕੇ ਵੀ ਕਹਿੰਦੇ ਵੀ ਉੱਥੇ ਚਰਚਾ ਜਿਹੜੀ ਉਹ ਹੋ ਸਕਦੀ ਹੈਗੀ ਆ। ਬਾਕੀ ਯੂਕਰੇਨ ਵਾਲੀ ਚਾਈਨਾ ਦੇ ਨਾਲ ਜਿਹੜੀਆਂ ਟੈਨਸ਼ਨਸ ਆ ਉਸ ਨੂੰ ਲੈ ਕੇ ਵੀ ਹੋਊਗਾ। ਮੈਨੂੰ ਇਹ ਲੱਗ ਰਿਹਾ ਹਰਜੋਤ ਸਿੰਘ ਜੀ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਚਾਈਨਾ ਨੂੰ ਲੈ ਕੇ ਇਹਨਾਂ ਨੂੰ ਉੱਥੇ ਝਾੜ ਪਾ ਕੇ ਜਿਹੜੇ ਉਹ ਆ ਸਕਦੇ ਆ ਵੀ ਤੁਸੀਂ ਕਿਹਨਾਂ ਦੇ ਨਾਲ ਜਾ ਕੇ ਜਿਹੜੀਆਂ ਉਹ
ਜੱਫੀਆਂ ਜਿਹੜੀਆਂ ਉਹ ਪਾ ਰਹੇ ਹੈਗੇ ਆ। ਸੋ 50 ਤੋਂ ਵੱਧ ਵਰਲਡ ਦੇ ਜਿਹੜੇ ਲੀਡਰਸ ਆ ਉਹ ਮਿਊਨਿਕ ਦੀ ਇਸ ਕਾਨਫਰੰਸ ਦੇ ਵਿੱਚ ਆ ਰਹੇ ਨੇ ਤੇ ਦੇਖਦੇ ਆ ਵੀ ਅੱਗੇ ਕੀ ਜਿਹੜਾ ਉੱਥੇ ਬਣਦਾ ਹੈਗਾ ਆ ਜੀ।